अस्सलाम वालेकुम लो जी यारो बेलियो मित्रों ते सज्जनों तुसी देख रहे हो एस अहमद पंजाबी तुहाडे सारे दा लाइक कमेंट ते चैनल सबसक्राइब करने का बहुत शुक्रिया। अगर अजे तक तुसीं सबसक्राइब नहीं किया तो काम जरा खिंच के रखो। लो जी सब तो पहली गल तो यार है कि कुछ बेगैरत दे बच्चे दगड़ दल्ले हरामजादे जिहड़े ने ना ਉਹ ਹੁਣ ਮੈਨੂੰ ਇੱਕ ਵੀਡੀਓ ਭੇਜ ਰਹੇ ਨੇ। ਵੀਡੀਓ ਹੈ ਪੁਰਾਣੀ। ਉਹ ਕੋਈ ਡਾਕਟਰ ਅਲੀ ਨਾਮ ਦਾ ਬੰਦਾ ਹੈ, ਉਹਨੇ ਉਹਦੇ 'ਚ ਅਗਾਹ ਕੀਤਾ ਜੀ ਆਰਮੀ ਚੀਫ ਨੇ ਐਸ ਅਹਿਮਦ ਨੂੰ ਮੌਕੇ 'ਤੇ ਗੋਲੀ ਮਾਰਨ ਦਾ ਹੁਕਮ ਦੇ ਦਿੱਤਾ ਅਤੇ ਇਦਾਰਿਆਂ ਨੂੰ ਜਿਹੜਾ ਨਾ ਉਹ ਕਹਿ ਦਿੱਤਾ ਬਈ ਜਿੱਥੇ ਆ ਲੱਭੇ ਪਾਕਿਸਤਾਨ ਦੀ ਸਰਜ਼ਮੀਨ 'ਤੇ ਇਹਨੂੰ ਠੋਕ ਦਿਓ। ਖੈਰ ਪੁਰਾਣੀ ਵੀਡੀਓ 'ਤੇ ਮੈਂ ਜਵਾਬ ਦਿੱਤਾ ਵੀ ਹੈ, ਲੇਕਿਨ ਹੁਣ ਕੀ ਹੋ ਰਿਹਾ, ਹੁਣ ਕਿਸੇ ਖੋਤੀ ਦੇ ਬੱਚੇ ਕੋਈ ਜਿਹੜਾ ਨਾ ਪਟਵਾਰੀ ਨੇ ਕੁਝ ਟਾਊਟ ਨੇ, ਇਹ ਪੂਰਾ ਗਰੁੱਪ ਹੀ ਹੈ ਨਾ ਬਗੈਰਤ ਦੇ ਬੱਚਿਆਂ ਦਾ। ਇਹ ਕੀ ਕਰ ਰਹੇ ਨੇ, ਇਹ ਮੈਨੂੰ ਹੁਣ DM ਕਰ ਰਹੇ ਨੇ, ਇਹ ਮੈਨੂੰ ਮੈਸੇजेस ਕਰ ਰਹੇ ਨੇ ਫੇਸਬੁੱਕ ਟਿਕਟੋਕ ਹਰ ਜਗ੍ਹਾ 'ਤੇ ਟਵਿੱਟਰ 'ਤੇ। ਆਹ ਵੀਡੀਓ ਜਿਹੜੀ ਹੈ ਨਾ ਆਹ ਮੈਨੂੰ ਕਹਿ ਰਹੇ ਆ ਕਿ ਵੀ ਇਹ ਸੱਚੀ ਖਬਰ ਸੀ ਔਰ ਤਿਆਰੀ ਫੜ ਲਾ ਹੁਣ ਤੇਰੀ ਜਿਹੜੀ ਨਾ ਇਹ ਹਾਲਤ ਹੋਣੀ, ਇਹ ਕੰਮ ਹੋਣਾ ਤੇਰੇ ਨਾਲ ਜਿਹੜਾ ਇਹਨੇ ਕਹਿ ਦਿੱਤਾ ਡਾਕਟਰ ਅਲੀ ਨੇ। ਔਰ ਪਤਾ ਨਹੀਂ ਕੌਣ ਡਾਕਟਰ, ਉਹ ਮੈਂ ਹੁਣ ਉਹਨਾਂ ਨੂੰ ਕਹਿ ਰਿਹਾ ਕਿ ਵੀ ਮੈਂ ਤਾਂ ਤਿਆਰ ਹਾਂ, ਤੁਸੀਂ ਫਿਕਰ ਨਾ ਕਰੋ, ਮੈਂ ਬਿਲਕੁਲ ਤਿਆਰ ਹਾਂ, ਤੁਸੀਂ ਆਪਣੀ ਭੈਣ ਤਿਆਰ ਰੱਖੋ। ਹਾਂ ਤੁਸੀਂ ਮਾਰ ਦੇਣਾ ਜਿਹੜੀ ਗੋਲੀ ਮਾਰਨੀ ਬਗੈਰ ਤੋਂ ਹੋਏ ਆਰਮੀ ਚੀਫ ਨੂੰ, ਹੋਰ ਕੋਈ ਕੰਮ ਨਹੀਂ ਦੁਨੀਆ ਦੇ ਵਿੱਚ। ਹਾਂ ਇਹੀ ਕੰਮ ਰਹਿ ਗਿਆ ਮੇਰਾ 20 ਲੱਖ ਦੇਖ ਕੇ ਆਰਡਰ ਜਾਰੀ ਕਰੇ। ਉਹ ਕੋਈ ਬਗੈਰ ਤੋਂ ਕੋਈ ਅਕਲ ਨੂੰ ਹੱਥ ਮਾਰੋ। ਹਾਂ ਇਹ ਸ਼ਾਹ ਤੋਂ ਜ਼ਿਆਦਾ ਸ਼ਾਹ ਦੇ ਵਫਾਦਾਰ ਲੱਗਦੇ ਮੈਨੂੰ ਬਗੈਰਤ ਦੇ ਬੱਚੇ। ਉਹ ਬਈ ਕੋਈ ਚੱਜ ਦੇ ਬੰਦੇ ਦਾ ਨਾਂ ਲੈ ਲਓ ਉੱਥੇ, ਨਹੀਂ ਮੇਰਾ ਮਤਲਬ ਕਿ ਆਰਮੀ ਚੀਫ ਦੀ ਚੱਜ ਦਾ ਬੰਦਾ ਸਭ ਤੋਂ ਟੌਪ ਦਾ, ਲੇਕਿਨ ਉਹ ਲੱਗਦਾ ਨਹੀਂ ਕਿ ਆਹ ਕੰਮ ਹੋਏਗਾ। ਉਹ ਇਹ ਜਿਹੜਾ ਛੋਟੇ ਮੋਟੇ ਜਿਹੜੇ ਨੇ ਨਾ ਆਹ ਸੂਬੇਦਾਰ ਹੋ ਗਿਆ, ਕੋਈ ਮੇਜਰ ਹੋ ਗਿਆ, ਕੋਈ DJ ਵਾਲਾ ਬਾਬੂ ਹੋ ਗਿਆ, ਇਹ ਉਹਨਾਂ ਦੀ ਕਾਰਵਾਈ ਉਹ ਦੱਸੋ ਆ ਕੇ ਵੀ DJ ਬਾਬੂ ਨੇ ਕਹਿ ਦਿੱਤਾ ਕਿ ਜਿੱਥੇ ਦੇਖੋ ਉੱਥੇ ਠੋਕ ਦਿਓ। ਹਾਂ ਜਾਂ ਫਿਰ ਬਾਬਾ ਜੀ ਕਹਿੰਦੇ ਨੇ ਕਿ ਡਿਪਟੀ ਦਾ ਕਹਿ ਦਿਓ ਕਿ ਬਈ ਡਿਪਟੀ ਨੇ ਆਰਡਰ ਪਾਸ ਕਰ ਦਿੱਤਾ। ਵੈਸੇ ਡਿਪਟੀ ਨੇ ਕਰਨਾ ਹੁੰਦਾ ਨਾ ਉਹਨੇ ਉਦੋਂ ਕਰ ਦੇਣਾ ਸੀਗਾ ਜਦੋਂ ਉਹ ਡਿਪਟੀ ਲੱਗਾ ਸੀ, ਉਹਨੇ ਉਦੋਂ ਨਹੀਂ ਕੀਤਾ, ਹੁਣ ਉਹਨੇ ਕੀ ਕਰਨਾ। ਖੈਰ ਇਹ ਕੁਛ ਖੋਤੀ ਦੇ ਬੱਚੇ ਬਗੈਰਤ ਦੇ ਬੱਚੇ ਜਿਹੜੇ ਨੇ ਨਾ ਉਹ ਜਿਹੜਾ ਨਾ ਆਹ ਮੈਨੂੰ ਮੈਸੇਜ ਕਰ ਕਰਕੇ ਪਤਾ ਨਹੀਂ ਕੀ ਮੈਂ ਇਹਨਾਂ ਦੀ ਦੁੱਖ ਦੀ ਰਾਗ 'ਤੇ ਪੈਰ ਰੱਖ ਦਿੱਤਾ, ਪੈਰ 'ਤੇ ਮੈਂ ਰੱਖਿਆ ਹਮੇਸ਼ਾ ਤੋਂ। ਅਤੇ ਇਹ ਜਿਹੜਾ ਨਾ ਹੁਣ ਜਿਹੜਾ ਨਾ ਕੋਈ ਅਕਲ ਨੂੰ ਹੱਥ ਮਾਰੋ ਬਗੈਰਤ ਦੇ ਬੱਚਿਓ। ਆਹ ਧੂੜ ਕੱਢੀ ਇਹਨਾਂ ਨੇ, ਮੈਸੇਜ 'ਤੇ ਮੈਸੇਜ ਕਰੀ ਜਾ ਰਹੇ, ਟੈਗ ਕਰੀ ਜਾ ਰਿਹਾ, ਆਹ ਵੀਡੀਓ ਲਾ ਕੇ। ਉਹ ਬਗੈਰਤ ਦੇ ਬੱਚਿਓ ਮੈਂ ਡਰਨਾ ਹੁੰਦਾ, ਜਦੋਂ ਵੀਡੀਓ ਨਿਕਲੀ ਸੀ ਮੈਂ ਉਦੋਂ ਡਰ ਜਾਂਦਾ, ਬੰਦ ਕਰਕੇ ਦੌੜ ਜਾਂਦਾ। ਉਹ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਦਾ ਮੁਰੀਦ ਹੈ ਇੱਥੇ ਬੈਠਾ, ਤੁਹਾਡੀ ਭੈਣ ਦੀ ਸਿਰੀ ਕਰਕੇ ਉੱਠਾਂਗਾ। ਹਾਂ ਫਿਕਰ ਨਹੀਂ ਕਰਨੀ, ਟੈਨਸ਼ਨ ਨਹੀਂ ਲੈਣੀ ਕੋਈ, ਤੁਸੀਂ ਤਸੱਲੀ ਰੱਖੋ। ਹਾਂ ਅਤੇ ਉਹ ਕੋਈ ਨਹੀਂ, ਵੀਡੀਓ ਜਿਹੜੀ ਨਾ ਉਹ ਫਾਇਦਾ ਕੋਈ ਨਹੀਂ ਐਵੇਂ ਦਿਖਾਉਂਦਾ, ਐਵੇਂ ਫਜ਼ੂਲ ਜੀ ਦਫਾ ਕਰੋ। ਅਤੇ ਖੈਰ ਉਹਨਾਂ ਨੂੰ ਜਵਾਬ ਮੈਂ ਦੇਣਾ ਸੀ, ਉਹਨਾਂ ਨੇ ਮੈਂ ਦੇ ਦਿੱਤਾ ਕਿ ਬਗੈਰਤ ਦੇ ਬੱਚੇ ਆਹ ਮੈਸੇजेस ਕਰਨੇ ਛੱਡੋ ਮੈਨੂੰ। ਔਰ ਟਾਊਟ ਜਿਹੜੇ ਮੈਨੂੰ ਕਹਿ ਰਹੇ ਨੇ ਆ ਕੇ ਕਿਆ ਸੱਚੀ ਖਬਰ, ਉਹ ਬਈ ਹੋਏਗੀ ਸੱਚੀ, ਫਿਰ ਮੈਂ ਹੀ ਕਰਾਂ ਜਦੋਂ ਹੱਥ ਲੱਗਾਗਾ ਕਰ ਲੈਣਾ ਜੋ ਕਰਨਾ। ਹਾਂ ਔਰ ਉਹਦੇ ਬਾਅਦ ਯਕੀਨ ਕਰੋ ਇੱਕ ਖਬਰ ਮੈਂ ਪੜ੍ਹਿਆ ਸੀਗਾ, ਫਿਰ ਮੈਨੂੰ ਪਤਾ ਲੱਗਿਆ ਕਿ ਬਈ ਆਹ ਕਿਉਂ ਧਮਕੀਆਂ ਜਿਹੜੀਆਂ ਇਹਨਾਂ ਨੇ ਡਰਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਆਹ ਕਿਉਂ ਮੈਨੂੰ ਪਾਕਿਸਤਾਨ ਬੁਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਆਹ ਖਬਰ ਪੜ੍ਹੀ ਫਿਰ ਮੈਂ ਹਾਂ ਕਿ 1 ਕਰੋੜ ਜਿਹੜੀਆਂ ਨੇ ਨਾ ਕੁੜੀਆਂ 35 ਸਾਲ ਤੋਂ ਜ਼ਿਆਦਾ ਉਮਰ ਦੀਆਂ ਉਹ ਵਿਆਹ ਦੇ ਇੰਤਜ਼ਾਰ 'ਚ ਬੈਠੀਆਂ। ਇਹਨਾਂ 'ਚ ਕਈ ਇਹਨਾਂ ਦੀਆਂ ਭੈਣਾਂ ਹੋਣੀਆਂ, ਇਹ ਮੈਨੂੰ ਬੁਲਾਉਣ ਦੇ ਆ ਕਿ ਆਏ ਵਿਆਹ ਕਰੀਏ ਦਾ, ਹੋਰ ਕੀ ਕਰਨਾ ਇਹਨਾਂ ਨੇ, ਗੋਲੀਆਂ ਇਹਨਾਂ ਨੇ ਮਾਰਨੀ ਬਗੈਰਤ ਦੇ ਬੱਚਿਆਂ ਨੇ। ਹਾਂ ਸ਼ਕਲ ਹੈ ਤੁਹਾਡੀ, ਹਾਂ ਲਾਂਤੀ ਕਰਦਾਰ ਹਰਾਮਜ਼ਾਦੇ ਦਗੜ ਦੇ ਲਿਓ। ਹਾਂ ਮੇਰਾ ਸਾਰਾ ਇਨਬਾਕਸ ਭਰਿਆ ਰਹਿੰਦਾ ਹੈ ਹਰਾਮਜ਼ਾਦਿਆਂ ਨਾਲ, ਇਹੋ ਜਿਹੀਆਂ ਧਮਕੀਆਂ ਨਾਲ। ਚਲੋ ਐਨੀਵੇ ਦੂਜੀ ਖਬਰ ਜਨਾਬ ਬੜੀ ਵੱਡੀ ਖਬਰ ਹੈ, ਔਰ ਉਹ ਖਬਰ ਜਨਾਬ ਹੈ ਵੇ ਕਿ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਨੇ ਕਹਿ ਦਿੱਤਾ ਅਲੀ ਅਮੀਨ ਗੰਡਾਪੁਰ ਸਭ ਤੋਂ ਵੱਡਾ ਕੰਪਨੀ ਦਾ ਟਾਊਟ ਜਿਹੜਾ, ਉਹਨੂੰ ਕਹਿਤਾ ਹੈ ਕਿ ਬਈ ਅਗਰ ਤੂੰ ਆਪਰੇਸ਼ਨ ਨਹੀਂ ਰੁਕਵਾ ਸਕਦਾ ਤੇ ਅਸਤੀਫਾ ਦੇ ਕੇ ਘਰ ਚਲਾ ਜਾ। ਬੱਲੇ ਬੱਲੇ ਬੱਲੇ। ਹੁਣ ਇੱਥੋਂ ਆ ਵਾਜ਼ਿਹ ਹੋ ਰਿਹਾ ਨਾ ਤੁਹਾਨੂੰ ਕਿ ਬਈ ਖਾਨ ਜਿਹੜਾ ਨਾ ਉਹ ਵੀ ਨੱਕੋ ਨੱਕ ਆਇਆ ਬੈਠਾ ਅੰਦਰ ਕਿ ਬਈ ਇੰਨੀ ਟਾਊਟੀ ਕਰ ਰਿਹਾ ਬਗੈਰਤ ਆਦਮੀ ਤੂੰ, ਇੰਨੀ ਟਾਊਟੀ। ਪਹਿਲੇ ਆ ਕੇ 4 ਗੱਲਾਂ ਖਿਲਾਫ ਕੀਤੀਆਂ, ਫਿਰ ਆ ਕੇ ਕਹਿਣ ਲੱਗਾ ਕਹਿੰਦੀ ਜੀ ਆਪਰੇਸ਼ਨ ਤਾਂ ਬਹੁਤ ਜ਼ਰੂਰੀ ਹੈ ਜੀ। ਪਿੱਛੋਂ ਉਹਨਾਂ ਨੇ ਦਿੱਤੀ ਹੋਣੀ ਇਹਨੂੰ ਕੋਈ ਡਾਂਗ ਜਾਂ ਇਹਦੀ ਕੋਈ ਫਿਲਮ ਦਿਖਾਈ ਹੋਣੀ ਇਹਨੂੰ, ਜਾਂ ਇਹਨੂੰ ਕਿਹਾ ਹੋਣਾ ਕਿ ਬਈ ਤੈਨੂੰ ਲਾ ਕੇ ਪਰਾਂ ਮਾਰਾਂਗੇ। ਉਹ ਬਈ ਜੋ ਮਰਜ਼ੀ ਹੁੰਦਾ ਉਹਨਾਂ ਨੂੰ ਕਰ ਲੈਂਦੇ,
लेकिन खान ने ਜਿਹੜਾ ਖਾਨ ਦਾ ਨਜ਼ਰੀਆ ਜਿਹੜਾ ਖਾਨ ਦਾ ਹੁਕਮ ਜਿਹੜਾ ਉਸ ਤੋਂ ਪਿੱਛੇ ਨਹੀਂ ਹਟਣਾ ਕਿਉਂਕਿ ਉਹਦੀ ਬਦੌਲਤ ਤੋਂ ਇੱਥੇ ਵਜ਼ੀਰ ਆਲਾ ਲੱਗਾ ਬਗੈਰਤਾ ਬੇਸ਼ਰਮਾ ਕੋਈ ਅਕਲ ਨੂੰ ਹੱਥ ਮਾਰ ਦੇਖ ਹੁਣ ਖਾਨ ਨੇ ਅੰਦਰੋਂ ਸਿੱਧਾ ਹੀ ਕਹਿ ਦਿੱਤਾ ਕਿ ਬਈ ਅਸਤੀਫਾ ਦੇ ਮੇਰਾ ਖਿਆਲ ਹੈ ਕਿ ਅਲੀ ਅਮੀਨ ਗੰਡਾਪੁਰ ਨੂੰ ਨਾ ਹੁਣ ਚੁੱਪ ਕਰਕੇ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਜਿੰਨਾ ਇਹਨੇ ਬੇੜਾ ਗਰਕ ਕੀਤਾ ਨਾ ਤਹਿਰੀਕ ਦਾ ਜਿੰਨਾ ਇਹਨੇ ਡੋਜ ਕੀਤਾ ਨਾ ਜਿੰਨਾ ਧੋਖਾ ਦਿੱਤਾ ਇਹਨੇ ਬਗੈਰਤ ਨੇ ਜਿੰਨਾ ਇਹਨੇ ਛੁਰੇ ਘੋਂਪੇ ਨੇ ਕਮਰ ਦੇ ਵਿੱਚ PTI ਦੀ ਯਕੀਨ ਕਰੋ ਹੋਰ ਕੋਈ ਦੁਸ਼ਮਣ ਵੀ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਜੋ ਇਹਨੇ ਔਰ ਯਕੀਨ ਕਰੋ ਅੱਜ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਜੇਲ੍ਹ ਦੇ ਵਿੱਚ ਆ ਤੇ ਸਭ ਤੋਂ ਪਹਿਲੀ ਜ਼ਿੰਮੇਵਾਰੀ ਤੇ ਸਾਨੂੰ ਪਤਾ ਹੈ ਕਿ ਉਹ ਤੇ ਜਨਾਬ ਫੀਲਡ ਮਾਰਸ਼ਲ ਦੀ ਹੈ ਉਹਦੀ ਵਜ੍ਹਾ ਤੋਂ ਜੇਲ੍ਹ 'ਚ ਦੂਸਰੀ ਆ ਅਲੀ ਅਮੀਨ ਗੰਡਾਪੁਰ ਬਗੈਰਤ ਜਿਹੜਾ ਇਹਦੀ ਵਜ੍ਹਾ ਤੋਂ ਨਹੀਂ ਤਾਂ ਜਿੰਨੀ ਵੱਡੀ ਤਹਿਰੀਕ ਚੱਲੀ ਸੀ ਨਾ ਯਕੀਨ ਕਰੋ ਮੁਰਸ਼ਿਦ ਨੇ ਉਸੇ ਦਿਨ ਬਾਹਰ ਆ ਜਾਣਾ ਸੀ ਇਹਨਾਂ ਦੇ ਐਸੀ ਤੈਸੀ ਇਹਨਾਂ ਦੀ ਫਿਰ ਜਾਣੀ ਸੀ ਲੇਕਿਨ ਆ ਬਗੈਰਤ ਜਿਹੜਾ ਨਾ ਆ 12 ਜ਼ਿਲ੍ਹਿਆਂ ਵਾਲਾ ਆ ਲੈ ਕੇ ਰੂਟ ਨਿਕਲ ਗਿਆ ਉੱਥੇ ਦੌੜ ਗਿਆ ਹਰ ਵਾਰੀ ਦੌੜ ਜਾਂਦਾ ਭਗੌੜਾ 2 ਨੰਬਰਾਂ ਦੀ ਕੰਪਨੀ ਦਾ ਪੱਕਾ ਟਾਊਟ ਹੈ ਬਗੈਰਤ ਔਰ ਨਹੀਂ ਤੇ ਦੇਖ ਲਓ ਹੁਣ ਕੀ ਹੋ ਰਿਹਾ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਦੇ ਜਿਹੜੇ ਫਰਜ਼ੰਦ ਨੇ ਉਹਨਾਂ ਨੇ ਜੋ ਇੰਟਰਨੈਸ਼ਨਲ ਮੀਡੀਆ ਤੇ ਬਹਿ ਕੇ ਜੋ ਬੇੜਾ ਗਰਕ ਕੀਤਾ ਇਹਨਾਂ ਦਾ ਜੋ ਐਸੀ ਤੈਸੀ ਇਹਨਾਂ ਦੀ ਫੇਰੀ ਹੈ ਮੈਂ ਕਹਿੰਦਾ ਕਿ ਸਾਰੀ ਦੁਨੀਆ ਦੇ ਵਿੱਚ ਜਿਹੜੀ ਨਾ ਥੂ ਥੂ ਔਰ ਆਖ ਥੂ ਹੋ ਰਹੀ ਹੈ ਕਿ ਬਈ ਯਾਰ ਤੁਸੀਂ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਤੇ ਕੀ ਜ਼ੁਲਮ ਕਰ ਰਹੇ ਹੋ ਅੰਦਰ ਉਹ ਇੰਨਾ ਪ੍ਰੈਸ਼ਰ ਦੇਖੋ ਕਿ ਅੱਜ ਹੀ ਉਹਨਾਂ ਨਾਲ ਗੱਲ ਵੀ ਕਰਾਤੀ ਘੰਟੇ ਦੀ ਖਬਰ ਆਈ ਆ ਰਹੀ ਹੈ ਔਰ ਉਹਦੇ ਬਾਅਦ ਜਨਾਬ TV ਵੀ ਦਿੱਤਾ ਅਖਬਾਰਾਤ ਵੀ ਬਹਾਲ ਕੀਤੇ ਨੇ ਜਿਹੜੀਆਂ ਇਹਨਾਂ ਨੇ ਚੀਜ਼ਾਂ ਇਨਸਾਨੀ ਹਕੂਕ ਜਿਹੜੇ ਨੇ ਉਹਨਾਂ ਦੀਆਂ ਜਿਹੜੇ ਨਾ ਹੁਣ ਆਹਿਸਤਾ ਆਹਿਸਤਾ ਬਹਾਲ ਕਰਨਾ ਸ਼ਾਇਦ ਅੱਜ ਕੱਲ੍ਹ ਦੇ ਵਿੱਚ 2-4 ਦਿਨ ਵਾਸਤੇ ਕਰਨ ਫਿਰ ਬੰਦ ਕਰ ਦੇਣ ਕਿਉਂਕਿ ਇਹਨਾਂ ਦਾ ਪਤਾ ਕੋਈ ਨਹੀਂ ਬਗੈਰਤਾਂ ਦਾ ਲੇਕਿਨ ਪ੍ਰੈਸ਼ਰ ਪਿਆ ਔਰ ਪ੍ਰੈਸ਼ਰ ਪਿਆ ਤੇ ਇਹਨਾਂ ਦੀ ਐਸੀ ਤੈਸੀ ਫਿਰੀ ਹੈ ਦੇਖੋ ਆ ਪ੍ਰੈਸ਼ਰ ਇਸ ਤੋਂ ਕਈ ਗੁਣਾ ਜ਼ਿਆਦਾ ਪ੍ਰੈਸ਼ਰ ਉਦੋਂ ਸੀ ਜਦੋਂ KP ਤੋਂ ਇੱਕ ਜੰਮੇ ਗਫੀਰ ਇੱਕ ਆਵਾਮ ਦਾ ਸਮੁੰਦਰ ਚੱਲਿਆ ਸੀ ਇੱਥੇ ਇਹਨਾਂ ਨੇ ਬੈਗ ਬੁੱਕ ਬਣ ਲਏ ਸਨ ਫਾਰਮ 47 ਵਾਲਿਆਂ ਨੇ ਕਿ ਕਹਾਣੀ ਮੁੱਕ ਗਈ ਹੈ ਭਾਜੀ ਨਿਕਲੋ ਹਾਂ ਜਲਦੀ ਚਲੋ ਨਿਕਲੋ ਤੇ ਭੱਜੋ ਨੱਸੋ ਜੋ ਵੀ ਹਿਸਾਬ ਕਿਤਾਬ ਹੈ ਲੇਕਿਨ ਉਹ ਇਤਨਾ ਬੜਾ ਜੰਮੇ ਗਫੀਰ ਰਸਤੇ 'ਚ ਹੀ ਗਾਇਬ ਹੋ ਗਿਆ ਕਿਉਂ ਕਿਉਂਕਿ ਉਹਨਾਂ ਦਾ ਲੀਡਰ ਜਿਹੜਾ ਖਾਨ ਨੇ ਬਣਾਇਆ ਸੀ ਜਿਹਨੇ ਖੜਾ ਹੋਣਾ ਚਾਹੀਦਾ ਸੀ ਜਿਹਨੂੰ ਡੀ ਚੌਕ ਪਹੁੰਚਣਾ ਚਾਹੀਦਾ ਉਹ ਭੱਜ ਗਿਆ 12 ਜ਼ਿਲ੍ਹਿਆਂ ਦੀ ਕਹਾਣੀ ਚਲਾ ਕੇ ਤੇ ਸਾਨੂੰ ਦੱਸ ਰਿਹਾ ਔਰ ਉਹਦੇ ਬਾਅਦ ਜੋ ਕੁਝ ਬਰਬਰੀਅਤ ਹੋਈ ਜੋ ਇੱਥੇ ਸਾਰਾ ਕੁਝ ਹੋਇਆ ਉਹ ਇਹ ਬਹੁਤ ਵੱਡਾ ਰਿਸਪੌਂਸੀਬਲ ਹੈ ਇਹਨੂੰ ਰਿਜ਼ਾਈਨ ਕਰਕੇ ਇਹਨੂੰ ਘਰ ਚਲਾ ਜਾਣਾ ਚਾਹੀਦਾ ਕੋਈ ਐਸਾ ਬੰਦਾ ਆਵੇ ਜਿਹੜਾ ਖਾਨ ਦਾ ਨਜ਼ਰੀਏ ਦਾ ਬੋਝ ਚੁੱਕ ਸਕੇ ਹਾਂ ਇਸ ਕੋ ਤਾਂ ਨਹੀਂ ਚੁੱਕਿਆ ਜਾਣਾ ਇਹਦਾ ਕੰਮ ਹੀ ਨਹੀਂ ਰਹਿ ਗਿਆ ਬਿਲਕੁਲ ਖਤਮ ਹੋ ਗਈ ਕਹਾਣੀ ਇਹਦੀ ਇਹ ਮੁੱਕ ਗਿਆ ਗੰਡਾਪੁਰ ਇਹ ਹੁਣ ਤੇ ਖਾਨ ਨੇ ਵੀ ਕਹਿ ਦਿੱਤਾ ਯਕੀਨ ਕਰੋ ਅਗਲੀ ਵਾਰੀ ਖਾਨ ਨੇ ਆਪਣੀ ਪਾਰਟੀ ਨੂੰ ਕਹਿ ਦੇਣਾ ਜਿਹੜੇ ਉੱਥੇ ਆ ਕੇ ਪੀ ਕੇ ਆਦਤ ਕਿ ਇਹਨੂੰ ਚੁੱਕੋ ਤੇ ਬਾਹਰ ਕੱਢੋ ਇਹਨੇ ਬਗੈਰਤ ਆਦਮੀ ਨੂੰ ਟਾਊਟ ਨੂੰ ਔਰ ਇਹ ਬਿਲਕੁਲ 110% ਜਿਹੜੀ ਹੈ ਨਾ ਉਹ ਇਹ ਆਪਰੇਸ਼ਨ ਖਤਮ ਕਰਵਾਉਣਾ ਚਾਹੀਦਾ ਕਿਉਂਕਿ ਉੱਥੇ ਯਕੀਨ ਕਰੋ ਉਹ ਬੱਚਿਆਂ ਦੀਆਂ ਜਿਹੜੀਆਂ ਫੁਟੇਜਿਸ ਆ ਰਹੀਆਂ ਨੇ ਉਹ ਗਰੀਬ ਲੋਕਾਂ ਦੀਆਂ ਜਿਹੜੀਆਂ ਫੁਟੇਜਿਸ ਆ ਰਹੀਆਂ ਨੇ ਇਹਨਾਂ ਨੇ ਤਬਾਹੀ ਮਚਾਈ ਪਈ ਉੱਥੇ ਇਹ ਡਾਲਰੀ ਜੰਗ ਦੁਬਾਰਾ ਮੁਸੱਲਤ ਕਰਨ ਤੇ ਜਿਹੜਾ ਨਾ ਉਹ ਆ ਗਏ ਨੇ ਕਿ ਡਾਲਰਾਂ ਦੀ ਖਾਤਰ ਜੋ ਮਰਜ਼ੀ ਕਰ ਦਿਓ ਆਪਣੇ ਹੀ ਮਾਰੀ ਜਾ ਰਹੇ ਬੜੇ ਅਫਸੋਸ ਦੀ ਗੱਲ ਹੈ ਆਪਰੇਸ਼ਨ ਹਰ ਹਾਲ 'ਚ ਬੰਦ ਹੋਣਾ ਚਾਹੀਦਾ ਔਰ ਆਪਰੇਸ਼ਨ ਕਿਸੇ ਮਸਲੇ ਦਾ ਹੱਲ ਹੀ ਨਹੀਂਗਾ ਹਾਂ ਐਵੇਂ ਨਹੀਂ ਕਹਿੰਦਾ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਕਿ ਮੁਜ਼ਾਕਰਾਤ ਹੀ ਹੱਲ ਲੈਂਦਾ ਟੇਬਲ ਤੇ ਬਹਿਣਾ ਪੈਂਦਾ ਦੇਖੋ ਅਫਗਾਨਿਸਤਾਨ ਦੇ ਵਿੱਚ ਕਿੰਨੀ ਦੇਰ ਰਹੇ ਨੇ ਆਖਿਰ 'ਚ ਕੀ ਹੋਇਆ ਬੈਠੇ ਨੇ ਨਾ ਟੇਬਲ ਤੇ ਮੁਜ਼ਾਕਰਾਤ ਹੀ ਹੱਲ ਨਿਕਲੇ ਨਾ ਜੰਗ ਤੇ ਕੋਈ ਹੱਲ ਨਹੀਂਗਾ ਤੇ ਐਵੇਂ ਕਿੰਨੇ ਆਪਰੇਸ਼ਨ ਇਹਨਾਂ ਨੇ ਪਹਿਲੇ ਕਰ ਦਿੱਤੇ ਲੋਕੀ ਨਾਮ ਵੀ ਕਰਵਾਉਂਦੇ ਨੇ A to Z ਲੇਕਿਨ ਆ ਬਗੈਰਤ ਦੇ ਬੱਚੇ 2 ਨੰਬਰ ਆਪਣੀ ਜਿਹੜਾ ਤਸੱਲਤ ਇਹਨਾਂ ਨੇ ਆਪਣਾ ਜਿਹੜਾ ਨਾ ਬਰਕਰਾਰ ਰੱਖਣ ਵਾਸਤੇ ਆ ਜੰਗ ਛੇੜੀ ਹੈ ਤਾਂ ਕਿ ਔਰ ਟਰੰਪ ਨੂੰ ਵੀ ਜਿਹੜਾ ਨਾ ਉਹਨੂੰ ਦੱਸੀਏ ਕਿ ਭਾਜੀ ਅਸੀਂ ਬੜਾ ਕੰਮ ਕਰ ਰਹੇ ਹਾਂ ਤੇ ਨਾਲੇ ਜਿਹੜਾ ਤੇਲ ਨਿਕਲ ਆਇਆ ਉਹ ਨਹੀਂ ਮੈਨੂੰ ਸਮਝ ਆ ਰਹੀ ਸੀ ਉਹ ਫਿਰ ਬਾਬਾ ਜੀ ਨੇ ਦੱਸਿਆ ਮੈਨੂੰ ਬਾਬਾ ਜੀ ਕਹਿੰਦੇ ਉਹ ਜਿਹੜਾ ਬਿਆਨ ਦਿੱਤਾ ਸੀ ਨਾ ਟਰੰਪ ਨੇ ਤੇਲ ਨਿਕਲਣ ਵਾਲਾ ਮੈਂ ਕਿਹਾ ਜੀ ਬਾਬਾ ਜੀ ਫਰਮਾਉਂਦੇ ਨੇ ਉਹ ਟਰੰਪ ਨੇ ਜੀਲੇ ਦੀ ਵੀਡੀਓ ਦੇਖ ਲਈ ਸੀ ਆ ਦੇਖ ਕੇ ਉਹ ਕਹਿਣ ਲੱਗੋ ਇੰਨਾ ਤੇਲ ਉਹ ਇੰਨਾ ਤੇਲ ਤੇ ਛੋਲਿਆਂ 'ਚ ਪਾਤਾ ਇਹਨਾਂ ਨੇ ਯਾਰ ਓਏ ਹੋਏ ਉਹ ਕਹਿਣ ਲੱਗਾ ਜ਼ਿੰਦਾ ਕਿਵੇਂ ਇੰਨਾ ਤੇਲ ਖਾ ਗਏ ਉਹਨੂੰ ਦੱਸਿਆ ਕਿ ਭਾਜੀ ਜ਼ਖਾਇਰ ਨੇ ਇੱਥੇ ਹਾਂ ਆ ਦੇਸੀ ਘਿਓ ਦੇ ਪੀਪੇ ਉਡੇਲ ਛੱਡੇ ਅਗਲੇ ਨੇ ਔਰ ਰੇਸ ਪੀਪੇ ਉਡੇਲਦਾ ਇੰਨਾ ਤੇਲ ਆ ਇੰਨਾ ਤੇਲ ਉਹਨੂੰ ਕਹਿਣ ਲੱਗੇ ਕਿ ਭਾਈ ਆ ਤੇ ਦੇਸੀ ਘੀ ਦਾ ਇਹ ਹਾਲ ਤੇ ਦੂਜਾ ਜਿਹੜਾ ਗੱਡੀਆਂ 'ਚ ਪਾਉਣ ਵਾਲਾ ਤੇਲ ਆ ਉਹ ਤੇ ਪੁੱਛੇ ਕੁਛ ਨਾ ਲਾਨਾਂ ਲੱਗੀਆਂ ਪਈਆਂ ਨੇ
ਉਹ ਡੀਜੇ ਜੋ ਸਮਗਲਿੰਗ ਕਰਦਾ ਵਾ ਇਰਾਨ ਤੋਂ। ਤੇਲ ਨਹੀਂ ਮੁੱਕਦਾ ਇੱਥੇ, ਢੇਰੋ ਢੇਰ ਆਓ ਲਵੋ ਤੇ ਜਾਓ। ਹਾਂ ਲੇਕਿਨ ਉਹ ਟਰੰਪ ਜਿਹੜਾ ਸਿਆਣਾ, ਉਹਨੇ ਕਿਹਾ ਪਹਿਲੇ ਤੁਸੀਂ ਸਾਡੇ ਕੋਲ ਲਵੋ, ਸਾਡੇ ਕੋਲ ਅਸੀਂ ਬਾਅਦ 'ਚ ਲੈਂਦੇ। ਹੁਣ ਆਹ ਪਾਕਿਸਤਾਨ ਜਿਹੜਾ ਹੁਣ ਅਮਰੀਕਾ ਕੋ ਤੇਲ ਲੈ ਰਿਹਾ, ਹਾਂ ਬਲਕਿ ਉਹ ਤੇਲ ਲੈ ਰਿਹਾ ਔਰ ਤੇਲ ਕਢਵਾ ਵੀ ਰਿਹਾ ਆਪਣੀ ਸਾਰੀ ਆਵਾਮ ਦਾ। ਆਹ ਸਾਰੀ ਬੇਗੈਰਤੀ ਹੋ ਰਹੀ ਹੈ। ਔਰ ਉਹਦੇ ਬਾਅਦ ਜਨਾਬ ਅਜੀਬੋ ਗਰੀਬ ਹਾਲ ਹੋਇਆ ਪਿਆ। ਆਹ ਸੈਨੇਟ ਦੇ ਵਿੱਚ ਮੈਂ ਦੇਖ ਕੇ ਹੈਰਾਨ ਹਾਂ ਕਿ ਬਈ ਉਹ ਜਿਹੜੀ ਮਿਸਾਲ ਯੂਸਫਜ਼ਈ ਆਹ ਸੈਨੇਟਰ ਬਣ ਗਈ, ਉਹ ਤੁਹਾਨੂੰ ਸਾਰਿਆਂ ਨੂੰ ਹੋਵੇ ਮੁਬਾਰਕ, ਬਹੁਤ ਬਹੁਤ। ਹਾਂਜੀ ਔਰ ਐਸਾ ਸਰਮਾਇਆ ਹੈ ਕੌਮ ਦਾ, ਇੱਡਾ ਵੱਡਾ ਸਰਮਾਇਆ, ਹਾਂ ਕਿ ਮੈਂ ਕਹਿੰਦਾ ਕਿ ਦਿਲ ਖੁਸ਼ ਹੋ ਗਿਆ, ਬਾਗ ਬਾਗ ਹੋ ਗਿਆ। ਔਰ ਲੋਕ ਪੁੱਛ ਰਿਹਾ ਕਿ ਵੀ ਇਹਦੀਆਂ ਕੀ ਖਿਦਮਾਤ ਨੇ। ਹਾਂ ਮੈਂ ਬਾਬਾ ਜੀ ਕੋ ਪੁੱਛਿਆ, ਮੈਂ ਕਿਹਾ ਬਾਬਾ ਜੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਵੀ ਇਹਦੀਆਂ ਕੀ ਖਿਦਮਾਤ ਨੇ, ਮੈਨੂੰ ਆਪ ਨਹੀਂ ਸਮਝ ਆ ਰਹੀ ਕੋਈ। ਤੇ ਬਾਬਾ ਜੀ ਨੇ ਫਿਰ ਦੱਸਿਆ, ਬਾਬਾ ਜੀ ਕਹਿੰਦੇ ਪੁੱਤਰ ਇਹਦੀਆਂ ਇੰਨੀਆਂ ਖਿਦਮਾਤ ਨੇ ਹਾਂ ਕਿ ਤੂੰ ਸੋਚ ਵੀ ਨਹੀਂ ਸਕਦਾ। ਹਰ ਬੁੱਢਾ ਜਰਨੈਲ ਇਹਨੇ ਖੁਸ਼ ਰੱਖਿਆ। ਮੈਂ ਬਾਬਾ ਜੀ ਕੀ ਮਤਲਬ? ਇਹ ਤੇ ਉਹ ਮਾਈ ਵਾਲੀਆਂ ਖਿਦਮਾਤ ਹੀ ਹੋ ਗਈਆਂ। ਬਾਬੇ ਕਹਿੰਦੇ ਉਹੀ ਆ ਹੈ PTI 'ਚ, ਲੇਕਿਨ ਕੰਮ ਸਾਰੇ ਮਾਈ ਵਾਲੇ। ਜੁੱਤੇ ਪਾਲਿਸ਼ ਕਰ, ਜੋ ਦੁਨੀਆ ਦਾ ਕੰਟਰੋਵਰਸ਼ਲ ਬੰਦਾ ਵਾ, ਜੋ ਕੰਪਨੀ ਦਾ ਟਾਊਟ ਆ, ਜੋ ਵਿਕਿਆ ਜੱਜ ਆ, ਉਹਦੇ ਨਾਲ ਆ ਨਜ਼ਰ ਆਉਂਦੀ ਹੈ। ਹਾਂ ਇੱਕੋ ਕਾਜ਼ੀ ਦੀ ਸਹੇਲੀ ਜਿਹੜੀ ਆ, ਉਹ ਜਿਹੜੇ ਕਾਜ਼ੀ ਜਦੋਂ ਹੁੰਦਾ ਸੀਗਾ ਤੇ ਕੁਝ ਕਹਿੰਦਾ ਸੀ, ਕਾਜ਼ੀ ਦੀ ਸਹੇਲੀ ਕਹਿੰਦੀ ਸੀ ਆਹੋ ਨਹੀਂ ਆ ਕਾਜ਼ੀ ਠੀਕ ਹੈ। ਬਾਬਾ ਜੀ ਕਹਿੰਦੇ ਕਾਜ਼ੀ ਦੀ ਮਸ਼ੂਕ। ਨਹੀਂ ਬਾਬਾ ਜੀ ਮਸ਼ੂਕ ਨਹੀਂ ਹੈ ਯਾਰ, ਹਾਂ ਬੜੀ ਉਮਰ ਸਿੱਧਾ ਖਾਤੂਨ ਹੈ, ਉਹ ਕੰਪਨੀ ਦੀ ਟਾਊਟ ਹੀ ਆ। ਬਾਬਾ ਜੀ ਕਹਿੰਦੇ ਇੱਕੋ ਹੀ ਗੱਲ ਹੋ ਗਈ, ਕਾਜ਼ੀ ਵੀ ਕੰਪਨੀ ਦਾ ਟਾਊਟ ਆ ਵੀ, ਤੇ ਹੋ ਗਿਆ ਨਾ ਇਸ਼ਕ ਮਸ਼ੂਕੀ ਵਾਲਾ ਕੰਮ। ਨਾ ਬਾਬਾ ਜੀ ਤੁਹਾਨੂੰ ਯਾਰ ਇਸ਼ਕ ਮਸ਼ੂਕੀ ਦੀ ਪਈ ਰਹਿੰਦੀ ਹੈ। ਹਾਂ ਬਹਰਹਾਲ ਇਹ ਉਹਦੇ ਨਾਲ ਨਜ਼ਰ ਆਉਂਦੀ ਹੈ ਜਨਾਬ, ਹਰ ਕਿਤੇ ਜਿਹੜਾ ਨਾ ਇਹ ਨਜ਼ਰ ਆਉਂਦੀ ਹੈ, ਹਰ ਕਿਸੇ ਟਾਊਟ ਨਾਲ। ਔਰ ਹੁਣ ਜਿਹੜੀ ਛਮਕ ਛੱਲੋ ਬਣ ਕੇ ਸੈਨੇਟਰ ਬਣ ਕੇ ਬੜੀ ਖੁਸ਼ ਹੋਈ ਫਿਰਦੀ ਆ। ਹਾਂਜੀ ਵਾਰੇ ਨਿਆਰੇ ਜਾ ਰਹੀ ਆ ਰਹੀ ਆ, ਫੁੱਲਾਂ ਦੇ ਹਾਰ ਪਾ ਰਿਹਾ। ਔਰ ਜਿਨ੍ਹਾਂ ਦਾ ਹੱਕ ਬਣਦਾ ਸੀਗਾ, ਜਿਹੜੇ ਵਿਚਾਰੇ ਵਰਕਰ, ਜਿਹੜੇ ਵਿਚਾਰੇ ਜਿਨ੍ਹਾਂ ਨੇ ਆਪਣਾ ਖੂਨ ਪਸੀਨਾ ਇੱਕ ਕੀਤਾ, ਹਾਂ ਉਹਨਾਂ ਨੂੰ ਸਾਈਡ 'ਤੇ ਕੱਢ ਕੇ ਦੇ ਦਿੱਤਾ, ਤਾਂ ਇਹਨੂੰ ਬਣਾ ਦਿੱਤਾ। ਉਹ ਬਾਬਾ ਜੀ ਫਰਮਾਉਂਦੇ ਕਿ ਪੁੱਤਰ ਬਸ ਜੇ ਤੁਸੀਂ ਜਰਨੈਲ ਖੁਸ਼ ਕਰ ਲਿਆ ਨਾ ਕੋਈ, ਹਾਂ ਤੁਹਾਡੇ ਬਾਰੇ ਨਿਆਰੇ। ਬਾਬਾ ਜੀ ਕਹਿੰਦੇ ਹਰ ਇੱਕ ਦਾ ਆਪਣਾ ਜਰਨੈਲ ਆ, ਉਹ ਆਪਣੇ ਜਰਨੈਲ ਨੂੰ ਰਾਜ਼ੀ ਰੱਖਿਆ। ਮੈਂ ਕਿਹਾ ਬਾਬਾ ਜੀ ਇਹ ਕਿੱਦਾਂ ਰਾਜ਼ੀ ਰੱਖਦੀ ਹੈ? ਬਾਬਾ ਜੀ ਕਹਿੰਦੇ ਜਿੱਦਾਂ ਮਾਈ ਰਾਜ਼ੀ ਰੱਖਦੀ ਹੈ। ਮੈਂ ਬਾਬਾ ਜੀ ਮਾਈ ਕਿੱਦਾਂ ਰਾਜ਼ੀ ਰੱਖਦੀ ਹੈ? ਬਾਬਾ ਜੀ ਕਹਿੰਦੇ ਜਿੱਦਾਂ ਡੱਡੂ ਡਿਪਟੀ ਨੂੰ ਰਾਜ਼ੀ ਰੱਖਦਾ। ਮੈਂ ਕਿਹਾ ਯਾਰ ਬਾਬਾ ਜੀ ਸਿੱਧੀ ਗੱਲ ਦੱਸੋ। ਬਾਬਾ ਜੀ ਕਹਿੰਦੇ ਇੱਦਾਂ ਦੀਆਂ ਗੱਲਾਂ ਦੱਸਣ ਵਾਲੀਆਂ ਨਹੀਂ ਹੁੰਦੀਆਂ। ਹਾਂ ਬਸ ਰਾਜ਼ੀ ਰੱਖਿਆ, ਬੁੱਢਾ ਜਰਨੈਲ ਆ ਇੱਕ, ਹਾਂ KP ਜੀ ਹੁੰਦਾ, ਉਹਨੂੰ ਰਾਜ਼ੀ ਰੱਖਿਆ ਹੋਇਆ ਇਹਨੇ। ਹਾਂ ਉਹਨੇ ਕਿਹਾ ਲੋ ਜੀ ਆਹੀ ਸੈਂਟਰ ਬਣਨੀ ਆ, ਮੈਨੂੰ ਆਹੀ ਸੈਂਟਰ ਚਾਹੀਦੀ ਹੈ, ਹੋਰ ਕੁਛ ਵੀ ਨਹੀਂ। ਉਹ ਜਨਾਬ ਜੋ ਜਰਨੈਲ ਕਹਿੰਦੇ ਆ ਉਹ ਬਣ ਗਿਆ। ਉਹ ਜਨਾਬ ਸੈਨੇਟਰ ਬਣ ਗਈ ਉੱਥੇ, ਉਹ ਉੱਡਦੀ ਫਿਰਦੀ ਆ। ਔਰ ਬਾਕੀ ਦੂਜੇ ਤੁਸੀਂ ਦੇਖ ਲਓ, ਅਲੀ ਮੁਹੰਮਦ ਖਾਨ, ਉਹ ਤਾਂ ਆਪ ਇੱਕ ਮੇਜਰ ਆ। ਇੱਕ ਆ ਨਾ ਬਾਕੀ ਨੇ ਆਪਣਾ ਆਪਣਾ ਜਰਨੈਲ ਰੱਖਿਆ, ਨਹੀਂ ਉਹ ਆਪ ਇੱਕ ਮੇਜਰ ਆ ਬਕਲਮ ਖੁਦ। ਔਰ ਮੇਜਰ ਜਿਹੜਾ ਨਾ ਮੇਜਰ ਅਲੀ ਮੁਹੰਮਦ ਖਾਨ, ਉਹ ਐਡੀਆਂ ਵੱਡੀਆਂ ਗੱਲਾਂ ਕਰ ਰਿਹਾ ਹੁੰਦਾ ਕਲਾ ਉੱਥੇ ਟਵਿੱਟਰ 'ਤੇ ਆ ਕੇ ਨਾ, ਬੜੀਆਂ ਪੋਸਟਾਂ ਕਰਦਾ। ਆਹ ਦੂਸਰਾ ਮੁਨਾਫਿਕ ਹੈ ਦੂਜੇ ਨੰਬਰ 'ਤੇ। ਹੁਣ ਤੁਸੀਂ ਕਹੋਗੇ ਬਈ ਆਹ ਦੂਸਰਾ ਮੁਨਾਫਿਕ ਆ, ਪਹਿਲੇ ਨੰਬਰ 'ਤੇ ਕੌਣ? ਬਈ ਪਹਿਲੇ ਨੰਬਰ 'ਤੇ ਅਨਸਾਰ ਬਾਸੀ, ਹਾਂ ਉਹ ਇਸ ਤੋਂ ਵੱਡਾ ਮੁਨਾਫਿਕ। ਆਹ ਸਾਰੇ ਮੁਨਾਫਿਕੀਨ ਹੈ, ਯਕੀਨ ਕਰੋ ਯਾਦ ਆ ਜਾਂਦਾ ਉਹ ਪੁਰਾਣਾ ਦੌਰ ਕਿ ਮੁਨਾਫਿਕੀਨ ਜਿਹੜੇ ਨਾ ਕਿੱਦਾਂ ਜੜ੍ਹਾਂ ਵੱਢਦੇ ਸੀ। ਆਹ ਇੱਦਾਂ ਦੇ ਬਗੈਰਤ ਆ ਜੜ੍ਹਾਂ ਵੱਢਦੇ ਪਏ ਆ ਕੇ ਬੇੜਾ ਇਹਨਾਂ ਨੇ ਗਰਕ ਕੀਤਾ। ਕੋਈ ਚੱਜ ਦਾ ਕੰਮ ਨਹੀਂ ਇਹਨਾਂ ਕੋਲ, ਕਿਤੇ ਕੋਈ ਇhtਜਾਜ, ਕਿਤੇ ਕੋਈ ਜਿਹੜਾ ਨਾ ਉਹ ਖਾਂ ਦਾ ਜਿਹੜਾ ਨਾ ਰਿਹਾਈ ਦਾ ਜ਼ਿਕਰ ਹੋ ਜਾਵੇ, ਇਹ ਉੱਥੋਂ ਕੰਨੀ ਖਤਰਾ ਜਾਂਦੇ ਨੇ, ਨਿਕਲ ਜਾਂਦੇ ਨੇ। ਅਤੇ ਇਹਦੇ ਨਾਲ ਇੱਕ ਹੋਰ ਉਹ ਪਤਾ ਨਹੀਂ ਕਿਹੜਾ ਕੀ ਨਾਮ ਸੀ ਉਹਦਾ ਯਾਰ ਉਸ ਬਗੈਰਤ ਦਾ। ਬਹਰਹਾਲ ਉਹ ਮੈਨੂੰ ਕਾਫੀ ਲੋਕਾਂ ਨੇ ਕਿਹਾ ਵੀ ਕਿ ਸ਼ਹਿਰਯਾਰ ਅਫਰੀਦੀ ਕਿ ਭਈ ਆ ਤੇ ਇਹਦੇ ਬੜਾ ਮਜਬੂਰ ਆ ਯਾਰ, ਇਹ ਤਾਂ ਬਹੁਤ ਮਜਬੂਰ ਹੈ, ਇਹਦੇ ਤੇ ਪਰਚੇ ਆ ਯਾਰ, ਇਹ ਇhtਜਾਜ 'ਚ ਨਹੀਂ ਜਾ ਸਕਦਾ ਯਾਰ। ਉਹ ਬਾਈ ਫਿਰ ਸਿਆਸਤ ਛੱਡ ਕੇ ਘਰ ਬਹਿ ਜਾਵੇ, ਆਹ ਇhtਜਾਜ 'ਚ ਨਹੀਂ ਜਾ ਸਕਦਾ। ਹਾਂਜੀ ਉਹ ਇhtਜਾਜ ਨਹੀਂ ਕਰ ਸਕਦਾ ਔਰ ਕਿਤੇ ਪਬਲਿਕ ਗੈਦਰਿੰਗ ਨਜ਼ਰ ਨਹੀਂ ਆ ਸਕਦਾ। ਉਵੇਂ ਇਹਨੂੰ ਬਿਠਾ ਕੇ ਇਹਦੇ ਕੋਲ ਦਾਸਤਾਨਾ ਸੁਣ ਲਓ, ਯਕੀਨ ਕਰੋ ਤੁਹਾਨੂੰ ਰਵਾ ਦੇਗਾ। ਐਸੀ ਸਟੋਰੀ ਛੱਡੇਗਾ, ਐਸੀ ਸਟੋਰੀ। ਹਾਂ ਤੁਸੀਂ ਰੋ ਰਹੇ ਹੋਵੋਗੇ, ਇਹ ਬਾਅਦ 'ਚ ਹੱਸਦਾ ਹੁੰਦਾ ਕਿ ਕੈਸਾ ਫਿਰ ਕਹਾਣੀ ਪਾਈ ਮੈਂ। ਔਰ ਇਹਨੂੰ ਮਿਲਵਾ ਲਓ ਇਹ ਜਿਹੜੀਆਂ ਹਕੂਮਤੀ ਪਾਰਟੀ ਹੈ, ਇਹਦੇ ਨਾਲ ਜੱਫੀਆਂ ਪਾ ਲਓ, ਸਪੀਕਰ ਨਾਲ ਜੱਫੀਆਂ ਪਾ ਲਓ ਇਹਨੂੰ, ਹਾਂਜੀ ਗਵਰਨਰ ਨਾਲ ਜੱਫੀਆਂ ਪਾ ਲਓ ਇਹਨੂੰ। ਇਸ ਕਿਸਮ ਦੇ ਜੋ ਵਾਰਦਾਤਾਂ ਉਹ ਕਰਵਾ ਲਓ ਇਹਦੇ ਕੋਲ। ਅਤੇ ਖਾਨ ਦੀ ਖਾਤਰ ਕਹੇ ਇhtਜਾਜ ਵਗੈਰਾ ਕੋਈ ਨਹੀਂ ਨਜ਼ਰ ਆਏਗਾ ਤੁਹਾਨੂੰ ਉਹਦੇ ਵਿੱਚ।
ਉਹਦੇ 'ਚ ਹੁਣ ਤੁਹਾਨੂੰ ਸਿਰਫ ਨਜ਼ਰ ਆਉਣਗੇ ਤੇ ਖਾਨ ਦੇ ਬੱਚੇ ਨਜ਼ਰ ਆਉਣਗੇ, ਖਾਨ ਦੀ ਫੈਮਿਲੀ ਨਜ਼ਰ ਆਉਣਗੀ, ਬਾਕੀ ਸਭ ਦੇ ਸਭ ਵਿਕ ਗਏ ਨੇ, ਕੰਮ ਫਾਰਗ ਹੋ ਗਿਆ। ਅਲੀ ਅਮੀਨ ਗੰਡਾਪੁਰ ਦਾ ਅੱਜ ਖਾਨ ਨੇ ਕਹਿਤਾ ਅਸਤੀਫਾ ਦੇ ਦਿਓ, ਔਰ ਇੱਕ ਇੱਕ ਕਰਕੇ ਮੇਰਾ ਖਿਆਲ ਹੈ ਕਿ ਖਾਨ ਨੇ ਸਭ ਨੂੰ ਕਹਿ ਦੇਣਾ ਕਿ ਸਾਰੇ ਅਸਤੀਫਾ ਦੇ ਦਿਓ। ਬਣਦਾ ਵੀ ਇਹੀ ਹੈ। ਔਰ ਜਿਨ੍ਹਾਂ ਨੂੰ ਹੁਣ ਸਜ਼ਾਵਾਂ ਹੋਈਆਂ ਨੇ, ਹਾਂ ਉਹ ਹੁਣ ਮੇਰੇ ਖਿਆਲ ਚੱਲੇ ਨੇ ਹਾਈ ਕੋਰਟ ਦੇ ਵਿੱਚ, ਅਤੇ ਉੱਥੋਂ ਤੁਸੀਂ ਦੇਖ ਲੈਣਾ ਕਿਹਦੀਆਂ ਸਜ਼ਾਵਾਂ ਉੱਥੇ ਮਾਫ ਹੋ ਜਾਂਦੀਆਂ ਨੇ ਅਤੇ ਕਿਹਦੀਆਂ ਬਰਕਰਾਰ ਰੱਖੀਆਂ ਜਾਂਦੀਆਂ ਨੇ। ਜਿਨ੍ਹਾਂ ਦੀਆਂ ਬਰਕਰਾਰ ਰਹਿਣਗੀਆਂ, ਹਾਂ ਉਹ ਸਾਨੂੰ ਪਤਾ ਉਹ ਖਾਨ ਦੇ ਨਜ਼ਰੀਏ 'ਤੇ ਖੜ੍ਹੇ ਹੋਣਗੇ। ਜਿਨ੍ਹਾਂ ਦੀ ਮਾਫੀ ਮਿਲ ਜਾਂਦੀ ਹੈ ਉਹ ਸਾਨੂੰ ਪਤਾ ਉਹ ਕੰਪਨੀ ਦੇ ਆਪਣੇ ਜਿਹੜਾ ਨਾ ਲੈਬ ਪਾਲੇ ਕੋਲ ਆਪਣਾ ਹਿਸਾਬ ਕਿਤਾਬ ਜਿਹੜਾ ਉਹ ਚੱਲੇਗਾ, ਹੋਰ ਕੁਝ ਨਹੀਂ ਹੈ। ਔਰ ਬਾਕੀ ਇੱਕ ਖਬਰ ਐਸੀ ਮੈਨੂੰ ਮਿਲੀ ਆ ਆਖਰੀ ਜਾਂਦੇ ਹੋਏ ਕਿ ਮੈਨੂੰ ਦੱਸਦੇ ਹੋਏ ਵੀ ਡਰ ਲੱਗਦਾ ਵਾ, ਤੁਹਾਡੇ ਕੋਲ ਨਹੀਂ ਬਾਬਾ ਜੀ ਕੋਲ ਡਰ ਲੱਗਦਾ ਵਾ, ਕਿਉਂਕਿ ਬੜੀ ਖਤਰਨਾਕ ਜੀ ਖਬਰ ਆ। ਹਾਂ ਉਹ ਖਬਰ ਹੈ ਵਾ ਕਿ ਇੱਕ ਤਾਂ ਪਤਾ ਹੀ ਹੈ ਤੁਹਾਨੂੰ ਕਿ ਡੱਡੂ ਚਾਰਜਰ ਇਸ ਟਾਈਮ ਪੰਜਾਬ ਚਲਾ ਰਿਹਾ। ਹਾਂ ਉਹ ਡਿਫੈਕਟੋ ਵਜ਼ੀਰ ਆਲਾ ਵਾ ਪੰਜਾਬ ਦਾ, ਹਰ ਚੀਜ਼ ਉਹਦੇ ਹੱਥ ਦੇ ਵਿੱਚ ਆ, ਸਭ ਕੁਝ। ਮੈਨੂੰ ਲੱਗਦਾ ਜਿਹੜੇ ਟੂਟ ਪਟੂਟ ਹਰਾਮਜ਼ਾਦੇ ਦਗੜ ਦੱਲੇ ਮੇਰੇ ਪਿੱਛੇ ਲੱਗੇ ਆ ਨਾ, ਜਿਹੜੇ ਮੈਨੂੰ ਮੈਸੇਜ ਕਰਕੇ ਉਹ ਵੀਡੀਓ ਜਿਹੜੀ ਆ ਉਹ ਸ਼ੇਅਰ ਕਰਕੇ ਕਹਿੰਦੇ ਕਿ ਤੇਰਾ ਕੰਮ ਇੰਝ ਹੀ ਹੋਏਗਾ, ਮੈਨੂੰ ਲੱਗਦਾ ਡੱਡੂ ਨੇ ਮੇਰੇ ਪਿੱਛੇ ਲਾਇਆ। ਮੈਂ ਬਾਬਾ ਜੀ ਨੂੰ ਕਿਹਾ, ਮੈਂ ਕਿਹਾ ਬਾਬਾ ਜੀ ਆਹ ਦੇਖ ਲਓ ਕੀ ਹਰਕਤ ਹੋ ਰਹੀ ਹੈ। ਫਿਰ ਬਾਬਾ ਜੀ ਕਹਿੰਦੇ ਨਹੀਂ ਹੋ ਸਕਦਾ, ਕਿਸੇ ਹੋਰ ਨੇ ਤੈਨੂੰ ਗਲਤ ਫਹਿਮੀ ਹੋਈ, ਹਰ ਬੰਦਾ ਤੇ ਤੇਰੇ ਖਿਲਾਫ ਆ। ਮੇਰੇ ਖਿਲਾਫ ਕਾਤੇ ਹੈ ਯਾਰ, ਮੈਂ ਤਾਂ ਚਲੋ ਹੱਸ ਸਹੀਆ ਕਰਦਾ ਵਾ ਯਾਰ। ਬਾਬਾ ਜੀ ਕਹਿੰਦੇ ਹੱਸ ਸਹੀਏ ਜਿਹੜੀ ਛਤਰੋਲ ਕਰਦਾ ਵਾ ਨਾ ਉਹ ਹੋਰ ਕੋਈ ਵੀ ਨਹੀਂ ਕਰਦਾ, ਸਿੱਧੀ ਔਰ ਠੱਕ ਕਰਕੇ। ਮੈਂ ਕਿਹਾ ਬਾਬਾ ਜੀ ਇਹ ਕੀ ਹਿਸਾਬ ਕਿਤਾਬ ਆ? ਬਾਬਾ ਜੀ ਕਹਿੰਦੇ ਹਿਸਾਬ ਕਿਤਾਬ ਕੀ ਆ, ਉਹ ਜਿਹੜੀ ਤੇਰੇ ਕੋਲ ਅੰਦਰ ਦੀ ਖਬਰ ਆ ਉਹ ਦੱਸ ਦੇ, ਮੈਂ ਮਾਈਂਡ ਨਹੀਂ ਕਰਦਾ। ਮੈਂ ਕਿਹਾ ਬਾਬਾ ਜੀ ਖਬਰ ਹੈ ਵਾ ਕਿ ਡੱਡੂ ਨੇ ਇੱਕ ਐਸੀ ਸ਼ਖਸੀਅਤ ਨੂੰ ਖੁਸ਼ ਰੱਖਿਆ ਹੋਇਆ, ਹਾਂ ਜਿਹਦੀ ਵਜ੍ਹਾ ਤੋਂ ਸਾਰੇ ਇਖਤਿਆਰਾਤ ਉਹਦੇ ਕੋਲ ਹੈ। ਉਹ ਡੱਡੂ ਦੀਆਂ ਪੰਜੋ ਘਿਓ 'ਚ ਅਤੇ ਸਿਰ ਕੜਾਹੀ 'ਚ। ਬਾਬਾ ਜੀ ਕਹਿੰਦੇ ਸਿਰ ਨਹੀਂ ਕੜਾਹੀ, ਕੋਈ ਹੋਰ ਸ਼ਾਇਦ ਕੜਾਹੀ 'ਚ। ਬਾਬਾ ਜੀ ਕਹਿੰਦੇ ਡਿਪਟੀ ਹੋਣਾ, ਮੈਂ ਕਿਹਾ ਨਹੀਂ ਬਾਬਾ ਜੀ ਡਿਪਟੀ ਦਾ ਕੋਈ ਨਹੀਂ। ਬਾਬਾ ਜੀ ਕਹਿੰਦੇ ਉਹ ਡੀਜੀ ਵਾਲਾ ਬਾਬੂ ਤਾਂ ਨਹੀਂ? ਮੈਂ ਕਿਹਾ ਨਹੀਂ ਡੀਜੀ ਵਾਲੇ ਬਾਬੂ ਤੋਂ ਵੀ ਉੱਤੇ ਦਾ ਲੈਵਲ ਹੈ ਕੋਈ। ਬਾਬਾ ਜੀ ਕਹਿੰਦੇ ਕਿੱਧਰ ਨੂੰ ਜਾਣ ਦੀ ਕੋਸ਼ਿਸ਼ ਕਰ ਰਹੇ? ਮੈਂ ਕਿਹਾ ਬਾਬਾ ਜੀ ਉੱਧਰ ਹੀ ਮਾਈ ਵਾਲੇ ਪਾਸੇ। ਕੀ ਸਮਝ